ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਿੱਖ ਜਥਾ ਜੋ ਸਾਡਾ ਪਾਕਿਸਤਾਨ ਇੰਡੀਆ ਤੋਂ ਆਇਆ ਹੋਇਆ ਆ, ਮੈਂ ਉਹਨਾਂ ਦੇ ਵਿੱਚ ਆਈ ਹਾਂ। ਮੇਰਾ ਨਾਮ ਗੁਰਪ੍ਰੀਤ ਹੈ, ਮੈਂ ਜ਼ਿਲ੍ਹਾ ਜਲੰਧਰ ਤੋਂ ਆਈ ਹਾਂ। ਤੇ ਮੈਂ ਪਹਿਲਾਂ ਵਿਸਾਖੀ ਦਿਹਾੜੇ ਤੇ ਆਈ ਸੀਗੀ, ਮੈਂ ਹੁਣ ਦੁਬਾਰਾ 1 ਮਹੀਨੇ ਬਾਅਦ ਫਿਰ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਫਿਰ ਦੁਬਾਰਾ ਇੱਥੇ ਆਈ ਹੋਈ ਹਾਂ। ਤੇ ਪਹਿਲਾਂ ਮੇਰੇ ਨਾਲ ਮੈਂ ਇਕੱਲੀ ਆਈ ਸੀਗੀ, ਹੁਣ ਮੈਂ ਆਪਣੇ ਨਾਲ ਆਪਣੇ ਫੈਮਿਲੀ ਨੂੰ ਲੈ ਕੇ ਆਈ ਹੋਈ ਹਾਂ। ਤੇ ਸਾਨੂੰ ਇੱਥੇ ਆ ਕੇ ਬਹੁਤ ਵਧੀਆ ਲੱਗ ਰਿਹਾ ਹੈਗਾ ਆ। ਤੇ ਸਾਨੂੰ ਇੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਨਹੀਂ। ਸਾਡੇ ਜ਼ਰੂਰਤ ਦੀਆਂ ਜੋ ਸਾਨੂੰ ਜ਼ਰੂਰਤ ਹੈਗੀ ਉਸ ਤੋਂ ਵੱਧ ਕੇ ਇੰਤਜ਼ਾਮ ਕੀਤੇ ਹੋਏ ਆ। ਤੇ ਮੈਂ ਪਾਕਿਸਤਾਨ ਸਰਕਾਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ। ਸਾਰੇ ਜਣੇ ਵੀਜ਼ਾ ਥਰੂ ਹੀ ਆਏ ਹੋਏ ਆ। ਅਸੀਂ ਉਹ ਪਹਿਲਾਂ ਵੀ ਤਿਆਰ ਸੀਗੇ ਆਉਣ ਵਾਸਤੇ, ਅਸੀਂ ਦਿੱਤੇ ਹੋਏ ਸੀ ਪਾਸਪੋਰਟ, ਸਾਡਾ ਵੀਜ਼ਾ ਨਹੀਂ ਲੱਗਿਆ ਸੀਗਾ ਉਦੋਂ ਉਹਨਾਂ ਦਾ, ਮੇਰਾ ਇਕੱਲੀ ਦਾ ਵੀਜ਼ਾ ਲੱਗਿਆ ਸੀਗਾ। ਤੇ ਫਿਰ ਹੁਣ ਉਹਨਾਂ ਸਾਰਿਆਂ ਦਾ ਵੀਜ਼ਾ ਲੱਗਿਆ ਆ, ਫਿਰ ਹੁਣ ਸਾਰਿਆਂ ਨੂੰ ਦੁਬਾਰਾ ਫਿਰ ਲੈ ਕੇ ਆਈ ਹਾਂ। ਬਹੁਤ ਵਧੀਆ ਲੱਗ ਰਿਹਾ ਇੱਥੇ ਆ ਕੇ, ਸਾਨੂੰ ਬਹੁਤ ਜ਼ਿਆਦਾ। ਸਾਨੂੰ ਤਾਂ ਬਿਲਕੁਲ ਫਰਕ ਹੀ ਨਹੀਂ ਲੱਗ ਰਿਹਾ ਕਿ ਅਸੀਂ ਪਾਕਿਸਤਾਨ ਚ ਆ ਕੇ ਬੈਠੇ ਹਾਂ। ਜਿਸ ਤਰ੍ਹਾਂ ਸਾਨੂੰ ਆਪਣਾ ਉਧਰ ਪੰਜਾਬ ਆ, ਉਹੀ ਸੇਮ ਇੱਥੇ ਪੰਜਾਬ ਆ। ਇੰਨਾ ਲੋਕਾਂ ਦਾ ਪਿਆਰ ਆ, ਇੰਨਾ ਸਾਨੂੰ ਪਿਆਰ ਕਰਦੇ ਆ, ਸਾਨੂੰ ਬਿਲਕੁਲ ਵੀ ਕੁਝ ਨਹੀਂ ਮਹਿਸੂਸ ਹੋ ਰਿਹਾ ਕਿ ਅਸੀਂ ਦੂਸਰੀ ਜਗ੍ਹਾ ਤੇ ਆ ਕੇ ਬੈਠੇ ਹੋਏ। ਮੈਨੂੰ ਕਿਹਾ ਸੀ ਕਿਸੇ ਨੇ, ਕਾਫੀ ਲੋਕਾਂ ਨੇ ਕਿਹਾ ਸੀਗਾ ਕਿ ਤੁਸੀਂ ਆਪਣਾ ਵੀਜ਼ਾ ਲਗਵਾ ਰਹੇ ਆ, ਤੁਹਾਡਾ ਕਿਸੇ ਹੋਰ ਦੇਸ਼ ਦਾ ਵੀਜ਼ਾ ਨਹੀਂ ਲੱਗੇਗਾ। ਪਰ ਅਸੀਂ ਉਸ ਚੀਜ਼ ਦੀ ਕੋਈ ਪਰਵਾਹ ਨਹੀਂ ਕੀਤੀ, ਕਿਉਂਕਿ ਜਿੱਥੇ ਅਸੀਂ ਗੁਰੂ ਨਾਨਕ ਦੇ ਦਰਸ਼ਨਾਂ ਵਾਸਤੇ ਆ ਰਹੇ ਹਾਂ, ਆਪਣੇ ਗੁਰੂ ਦੇ ਦਰਸ਼ਨਾਂ ਵਾਸਤੇ ਆ ਰਹੇ ਹਾਂ। ਤੇ ਸਾਡਾ ਗੁਰੂ ਸਾਡੇ ਨਾਲ ਏਦਾਂ ਅੱਗੇ ਕਰੇ, ਏਦਾਂ ਕਦੀ ਹੋ ਨਹੀਂ ਸਕਦਾ। ਗੁਰੂ ਦੇ ਨਾਮ ਦਾ ਵੀਜ਼ਾ ਲੱਗ ਰਿਹਾ ਆ, ਇਹ ਸਭ ਡਰਾਵਾ ਆ, ਕੋਈ ਇਦਾਂ ਦਾ ਨਹੀਂ ਹੈਗਾ। ਸਾਰੇ ਕੰਟਰੀਆਂ ਦੇ ਵੀਜ਼ੇ ਲੱਗਦੇ ਆ। ਮੈਂ ਤਾਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੀ ਹਾਂ ਕਿ ਤੁਸੀਂ ਵੀ ਇੱਥੇ ਆਓ ਤੇ ਗੁਰੂ ਘਰ ਦੇ ਦਰਸ਼ਨ ਦੀਦਾਰੇ ਕਰੋ। ਤਾਂ ਬਸ ਇਹੀ ਆ ਕਿ ਇੱਥੇ ਦੇ ਲੋਕ ਇੰਨਾ ਪਿਆਰ ਕਰਦੇ ਆ, ਇੰਨਾ ਜ਼ਿਆਦਾ ਪਿਆਰ ਕਰਦੇ ਆ ਕਿ ਸਾਨੂੰ ਦੁਬਾਰਾ ਉਹਨੂੰ ਇੱਥੇ ਮਜਬੂਰ ਕਰਦੇ ਆ ਕਿ ਅਸੀਂ ਦੁਬਾਰਾ ਇੱਥੇ ਆਈਏ, ਆਪਣੇ ਗੁਰੂ ਘਰ ਦੇ ਦਰਸ਼ਨ ਕਰੀਏ ਤੇ ਇਹਨਾਂ ਸਾਰੇ ਆਪਣੇ ਭੈਣ ਭਰਾਵਾਂ ਨੂੰ ਜਿਹੜੇ ਇੱਥੇ ਪਾਕਿਸਤਾਨ 'ਚ ਰਹਿੰਦੇ, ਇਹਨਾਂ ਨੂੰ ਦੁਬਾਰਾ ਆ ਕੇ ਮਿਲੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਵੇਲੇ ਅਸੀਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦਾ 413ਵਾਂ ਸ਼ਹੀਦੀ ਜੋੜ ਮੇਲ ਮਨਾ ਰਹੇ ਹਾਂ। ਔਰ ਪਾਕਿਸਤਾਨ ਤੋਂ ਇਲਾਵਾ ਦੁਨੀਆ ਦੇ ਵੱਖ-ਵੱਖ ਹਿੱਸੇ ਤੋਂ ਜਿਹੜੀ ਸਿੱਖ ਸੰਗਤਾਂ ਨੇ, ਜਿਹੜੇ ਪੰਜਾਬੀ ਦੇ ਚਾਹਵਾਨ ਨੇ, ਉਹ ਸਾਰੇ ਪਹੁੰਚੇ ਹੋਏ ਨੇ। ਇਹ ਬਹੁਤ ਮਾਣ ਵਾਲੀ ਗੱਲ ਹੈ। ਔਰ ਇਸ ਜੇ ਇਤਿਹਾਸ ਦੀ ਗੱਲ ਕਰੀਏ, ਇਹ ਇੱਕ ਮਹੱਤਵਪੂਰਨ ਇਤਿਹਾਸ ਹੈ। ਬਿਲਕੁਲ ਰਾਵੀ ਦੇ ਕੰਢੇ ਦੇ ਉੱਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਜਹਾਂਗੀਰ ਦੇ ਦੌਰ ਵਿੱਚ ਸ਼ਹੀਦ ਕੀਤਾ ਗਿਆ ਸੀ। ਔਰ ਇਹ ਇੱਕ ਐਸੀ ਘਟਨਾ ਸੀ ਜਿਸ ਦੀ ਮੁਖਾਲਫਤ ਉਸ ਵੇਲੇ ਦੇ ਮੁਸਲਮਾਨ ਫਕੀਰ ਸਾਈਂ ਮੀਆਂ ਮੀਰ ਜੀ ਨੇ ਵੀ ਕੀਤੀ ਸੀ। ਔਰ ਵੇਲੇ ਦੇ ਹੁਕਮਰਾਨਾਂ ਨੂੰ, ਵੇਲੇ ਦੇ ਹਮਲਾਵਰਾਂ ਨੂੰ ਬੁਰਾ ਭਲਾ ਆਖਿਆ ਸੀ। ਸੋ ਵੇਲੇ ਦੇ ਹੁਕਮਰਾਨਾਂ ਨੂੰ ਜਿਹੜਾ ਹੈ ਲੋਕਲ ਵੱਲੋਂ ਲੋਕਲ ਹੀਰੋਜ਼ ਨੂੰ ਸ਼ਹੀਦ ਕਰਨਾ, ਲੋਕਲ ਸਨ ਆਫ ਸੋਇਲ ਨੂੰ ਸ਼ਹੀਦ ਕਰਨਾ, ਇਹ ਪਰੰਪਰਾ ਜਿਹੜੀ ਹੈ ਗੁਰੂ ਅਰਜਨ ਪਾਤਸ਼ਾਹ ਤੋਂ ਸ਼ੁਰੂ ਹੋਈ ਹੈ। ਸਿੱਖ ਗੁਰੂਆਂ ਦੇ ਪਹਿਲੇ ਸ਼ਹੀਦ ਨੇ ਔਰ ਸ਼ਹੀਦਾਂ ਦੇ ਸਰਤਾਜ ਨੇ। ਸੋ ਇਹ ਇਸੇ ਕਰਕੇ ਹੀ ਇਸ ਨੂੰ ਰਾਵੀ ਦੇ ਕਿਨਾਰੇ ਦੇ ਉੱਤੇ ਸ਼ਹੀਦ ਕੀਤਾ ਗਿਆ ਸੀ, ਜਿਹੜਾ ਲਾਹੌਰ ਦੇ ਵਿੱਚ ਹੈ। ਸੋ ਅੱਜ ਲਾਹੌਰ ਦੇ ਉਸ ਮਹੱਤਵਪੂਰਨ ਸਥਾਨ ਤੇ ਜਿੱਥੇ ਰਾਵੀ ਵਹਿੰਦੀ ਸੀ, ਉੱਥੇ ਅਸੀਂ ਸ਼ਹੀਦੀ ਜੋੜ ਮੇਲਾ ਮਨਾ ਰਹੇ ਹਾਂ। ਔਰ ਇੱਕ ਮਾਣ ਵਾਲੀ ਗੱਲ ਹੈ ਕਿ ਪੂਰੀ ਦੁਨੀਆ ਤੋਂ ਸਿੱਖ ਸੰਗਤਾਂ ਆਈਆਂ ਨੇ, ਪੰਜਾਬੀ ਚਾਹਵਾਨ ਆਏ ਹੋਏ ਨੇ। ਸੋ ਇਸ ਜੋੜ ਮੇਲੇ ਦੇ ਵਿੱਚ ਸਾਰੇ ਹੀ ਰੌਣਕ ਕਰ ਰਹੇ ਨੇ ਔਰ ਪ੍ਰੇਮ ਪਿਆਰ ਸਤਿਕਾਰ ਨਾਲ ਮਨਾ ਰਹੇ ਹਨ।